ਮੋਗਾ ਦੇ ਨਿਹਾਲ ਸਿੰਘ ਵਾਲਾ ਨਜ਼ਦੀਕ ਪੈਂਦੇ ਪਿੰਡ ਮਾਣੂਕੇ 'ਚ ਦੋ ਔਰਤਾਂ ਤੇ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ। ਅਣਪਛਾਤੇ ਲੋਕਾਂ ਵੱਲੋਂ ਉਹਨਾਂ ਤੇ ਫਾਇਰਿੰਗ ਕੀਤੀ ਗਈ। ਦੋਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਗੰਭੀਰ ਜ਼ਖਮੀ ਹਾਲਤ ਦੇ ਚੱਲਦਿਆਂ ਉਹਨਾਂ ਨੂੰ ਨਿਹਾਲ ਸਿੰਘ ਵਾਲਾ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ। ਇੱਕ ਲੜਕੀ ਨੇ ਤਾਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ, ਜਦਕਿ ਇੱਕ ਨੇ ਹਸਪਤਾਲ ਜਾ ਕੇ ਦਮ ਤੋੜਿਆ। ਦੱਸਿਆ ਜਾ ਰਿਹਾ ਹੈ ਕਿ ਦੋਨਾਂ ਔਰਤਾਂ ਆਲਟੋ 'ਚ ਸਵਾਰ ਹੋ ਕੇ ਜਾ ਰਹੀਆਂ ਸੀ। ਕਾਰ ਚਲਾ ਰਹੇ ਵਿਅਕਤੀ ਨੇ ਹੀ ਉਹਨਾਂ ਤੇ ਫਾਇਰਿੰਗ ਕੀਤੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਦੋਨਾਂ ਨੂੰ ਸੜਕ ਦੇ ਵਿਚਕਾਰ ਸੁੱਟ ਕੇ ਨਿਹਾਲ ਸਿੰਘ ਵਾਲੇ ਵੱਲ ਨੂੰ ਫਰਾਰ ਹੋ ਗਿਆ। ਜ਼ਖਮੀ ਹੋਈਆਂ ਦੋਵੇਂ ਲੜਕੀਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਅਤੇ ਉਹਨਾਂ ਨੂੰ ਕਿਸੇ ਹੋਰ ਗੱਡੀ 'ਚ ਨਿਹਾਲ ਸਿੰਘ ਵਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਨੰਬਰ ਨਹੀਂ ਵੇਖਿਆ ਗੱਡੀ ਦਾ? ਆਲਟੋ ਗੱਡੀ ਸੀ। ਕਿੱਧਰ ਨੂੰ ਗਈ ਗੱਡੀ? ਨਿਹਾਲ ਸਿੰਘ ਵਾਲੇ ਰੋਡ ਨੂੰ ਗਈ। ਤੇ ਤੁਹਾਨੂੰ ਕਿਵੇਂ ਪਤਾ ਲੱਗਿਆ? ਉਹਦਾ ਜਦੋਂ ਹੀ ਫਿਰ ਕੀਤਾ। ਅੱਛਾ, ਉਹ ਆਵਾਜ਼ ਜੀ ਤੋਂ ਭੱਜ ਕੇ ਬਾਹਰ ਆਏ। ਤੁਸੀਂ ਇਸ ਤੋਂ ਨਜ਼ਦੀਕ ਹੀ ਨਾਲ ਹੀ ਘਰ ਹੋ? ਹਾਂਜੀ ਭਾਈ, ਆ ਕੇ ਚੁੱਕਿਆ ਕੁੜੀਆਂ ਨੂੰ ਆ ਕੇ। ਕਿੰਨੀਆਂ ਕੁੜੀਆਂ ਸੀਗੀਆਂ? ਦੋ ਕੁੜੀਆਂ ਸੀ। ਤੇ ਬੰਦੇ ਕਿੰਨੇ ਸੀਗੇ? ਬੰਦਾ ਇਕੱਲੇ। ਤੇ ਉਹ ਕੁੜੀਆਂ ਕੋਲੇ ਗੱਡੀ ਕਿਹੜੀ ਸੀਗੀ? ਗੱਡੀ ਦੇ ਵਿੱਚ ਆਲਟੋ ਗੱਡੀ ਦੇ ਵਿੱਚ ਨਾਲ ਹੀ ਮੁੰਡੇ ਸੀ, ਉਸੇ ਮੁੰਡੇ ਦੀ। ਇੱਕੇ ਗੱਡੀ ਤਿੰਨ ਜਣੇ ਸੀ? ਇੱਕ ਗੱਡੀ ਤਿੰਨ। ਹਾਂਜੀ। ਅੱਛਾ, ਇੱਕ ਗੱਡੀ 'ਚ ਤਿੰਨ ਜਣੇ ਸੀ? ਹਾਂਜੀ ਹਾਂ। ਠੀਕ ਹੈ। ਇਹ ਕਿੰਨੀ ਕੁ ਉਮਰ ਦੀਆਂ ਸੀ ਕੁੜੀਆਂ ਭਲਾ? ਇਹ ਹੋਣਗੇ ਜੀ 28 ਸਾਲ ਦੀਆਂ ਹੋਣਗੀਆਂ ਜੀ। ਅੱਛਾ, ਤੇ ਗੱਡੀ ਦਾ ਕੋਈ ਪਤਾ ਨਹੀਂ ਲੱਗਿਆ ਵੀ? ਨਹੀਂ, ਗੱਡੀ ਦਾ ਕੋਈ ਪਤਾ ਨਹੀਂ। ਕਿੱਧਰੋਂ ਆਈ ਸੀ ਗੱਡੀ? ਗੱਡੀ ਬਾਗੇ ਪੁਰਾਣੇ ਆਈ ਸੀ। ਬਾਗੇ ਪੁਰਾਣੇ ਆਈ ਗਈ ਕਿੱਧਰ ਨੂੰ ਹੈ? ਮੌਕੇ ਤੇ ਪਹੁੰਚੇ ਨਿਹਾਲ ਸਿੰਘ ਵਾਲਾ ਦੇ ਡੀਐਸਪੀ ਪਰਸ਼ਰਨ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਥੇ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਸਮੇਂ ਥਾਣਾ ਮੁਖੀ ਗੁਰਪ੍ਰੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ। ਕੀ ਜਾਣਕਾਰੀ? ਉਹਦੇ ਵਿੱਚ ਸਾਨੂੰ 5 ਵਜੇ ਪਤਾ ਲੱਗਾ ਸੀ ਵੀ ਇੱਦਾਂ ਦਾ ਮਾਣੂਕੇ ਅੱਡੇ ਤੇ ਕੋਈ ਦੋ ਕੁੜੀਆਂ ਸੀ, ਜਿਹੜਾ ਕੋਈ ਬੰਦਾ ਸੀ, ਤੋਂ ਇਹਨਾਂ ਨੂੰ ਗੋਲੀ ਮਾਰ ਕੇ ਚਲਾ ਗਿਆ। ਜਿਨ੍ਹਾਂ ਜੋ ਸਿਵਲ ਹਸਪਤਾਲ ਦਾ ਨਿਹਾਲ ਸਿੰਘ ਵਾਲਾ ਲੈ ਗਈ। ਇੱਕ ਦੀ ਹੈ ਉਹ ਸਹਿਕ ਦੀ ਵੀ ਆ, ਤੇ ਦੋਨੋਂ ਹੀ ਇੱਕ ਦੀ ਹੋ ਸਕਦਾ ਡੈਥ ਹੋ ਗਈ ਤਾਂ ਭੇਜੀਆਂ ਮੈਡੀਕਲ ਕਾਲਜ ਫਰੀਦਕੋਟ। ਮੈਡੀਕਲ ਫਰੀਦਕੋਟ ਭੇਜ ਦਿੱਤੀਆਂ ਜੀ। ਕੁਝ ਟ੍ਰੇਸ ਹੋਇਆ ਸਰ ਇਹਦੇ ਵਿੱਚ? ਅਜੇ ਤੱਕ ਕੋਈ ਕੇਸ ਨਹੀਂ। ਮੋਗਾ ਤੋਂ ਸੰਜੀਵ ਅਰੋੜਾ, ਇੰਡੋਜ਼ ਟੀਵੀ, ਆਸਟ੍ਰੇਲੀਆ।